ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਹੋਮਲੈਸ ਬੰਦੇ ਦਾ ਹੱਥ ਵੱਢ ਦਿੱਤਾ ਗਿਆ। ਕੈਲੀਫੋਰਨੀਆ ਦੀ ਇੱਕ ਸਾਈਡ ਵਾਕ ਦੇ ਉੱਤੇ ਕਹਿੰਦੇ ਵੀ ਕਿਸੇ ਨੇ ਤਲਵਾਰ ਦੇ ਨਾਲ ਸਵੋਰਡ ਵੀਲਡਿੰਗ ਪਰਸਨ ਦੇ ਦੁਆਰਾ ਇੱਕ ਬੰਦੇ ਦਾ ਹੱਥ ਇਸ ਤਰੀਕੇ ਦੇ ਨਾਲ ਵੱਢਿਆ ਗਿਆ ਰਿਵਰ ਸਾਈਡ ਦੇ ਇਲਾਕੇ ਦੇ ਵਿੱਚ। LA ਤੋਂ 50 ਮੀਲ ਦੂਰ ਆ। ਸ਼ਾਮੀ 10:30 ਵਜੇ ਰਾਤ ਨੂੰ ਉੱਥੇ ਕਾਲਸ ਆਈਆਂ LA ਜਿਹੜੀ ਪੁਲਿਸ ਡਿਪਾਰਟਮੈਂਟ ਨੂੰ, ਵੀ ਕਹਿੰਦੇ ਵੀ ਸਾਨੂੰ ਕਿਸੇ ਦਾ ਹੱਥ ਲੱਭਾ ਆ। ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇਹ ਇੱਕ ਹੋਮਲੈਸ ਬੰਦਾ ਸੀ। ਉੱਦਾਂ ਜਿਹੜਾ ਦੱਸ ਰਹੇ ਆ ਵੀ ਇਹ ਪੀੜਤ ਆ, ਇਹ ਸਰਵਾਈਵ ਤਾਂ ਜ਼ਰੂਰ ਕਰ ਜਾਊਗਾ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਆ। ਇੰਸੀਡੈਂਟ ਕਿੱਦਾਂ ਵਾਪਰਿਆ ਇਸ ਦੇ ਉੱਤੇ ਆਪਣੀਆਂ ਜਿਹੜੀਆਂ ਲੀਡਸ ਆ ਉਹ ਬਣਾ ਰਹੇ ਹੈਗੇ ਆ। ਸੋ ਇਸ ਟਾਈਮ ਉਹ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਆ। 60 ਸਾਲ ਤੋਂ ਵਧੇਰੇ ਉਮਰ ਇਸ ਪੀੜਤ ਦੀ ਦੱਸੀ ਗਈ ਆ। ਸੋ ਕਹਿੰਦੇ ਵੀ ਕੋਈ ਡਿਸਪਿਊਟ ਹੋਇਆ ਇੱਕ ਦੂਜੇ ਦੇ ਨਾਲ ਇਹਨਾਂ ਦੋ ਜਾਣਿਆਂ ਦੇ ਵਿੱਚ, ਜਿਸ ਤੋਂ ਬਾਅਦ 'ਚ ਇੱਕ ਜਾਣੇ ਨੇ ਤਲਵਾਰ ਦੇ ਨਾਲ ਇੱਕ ਦਾ ਗੁੱਟ ਹੀ ਵੱਢ ਦਿੱਤਾ। ਜੀ। ਅਗਲੀ ਖਬਰ ਵੱਲ ਚਲੀਏ। ਯੂਰੀ ਨੇ ਸੈਕਰਾਮੈਂਟੋ ਦੇ ਵਿੱਚ ਇੱਕ ਸੈਲਵਾਡੋਰ ਵੈਸਕੁਜ਼ ਓਲੀਵਾ ਨਾਮ ਦੇ ਬੰਦੇ ਨੂੰ ਡੈਥ ਪੈਨਲਟੀ ਜੋ ਆ ਉਹ ਮੰਗੀ ਹੈਗੀ ਆ, ਕਿਉਂਕਿ ਇਹਦੇ ਉੱਤੇ ਫਸਟ ਡਿਗਰੀ ਦੇ ਮਰਡਰ ਚਾਰਜਸ ਲੱਗੇ ਸੀ। ਮਾਰਚ 2017 ਦੇ ਵਿੱਚ ਉਸਨੇ ਆਪਣੀ ਹੀ ਵਾਈਫ 45 ਸਾਲਾਂ ਦੀ ਐਂਜਲੀਕ ਵਾਸਕੁਇਜ਼ ਤੇ 14 ਸਾਲਾਂ ਦਾ ਮੀਆ ਤੇ 11 ਸਾਲਾਂ ਦਾ ਐਲਵਿਨ ਵੈਸਕੁਇਜ਼ ਤੇ ਉਹਦੀ ਜਿਹੜੀ ਇੱਕ ਭਤੀਜੀ ਸੀ 21 ਸਾਲਾਂ ਦੀ ਐਸ਼ਲੇ ਕੋਲੇਮਨ, ਉਹਨਾਂ ਨੂੰ ਕਤਲ ਕਰ ਦਿੱਤਾ ਸੀ। ਉਸ ਸਬੰਧ ਦੇ ਵਿੱਚ ਜੂਰੀ ਟਰਾਇਲ ਚੱਲ ਰਿਹਾ ਸੀ। ਡੈਥ ਪੈਨਲਟੀ ਉਹ ਫੇਸ ਕਰ ਰਿਹਾ। ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ ਇਹ ਦੱਸਿਆ ਗਿਆ। ਸੈਂਟੈਂਸਿੰਗ ਜੋ ਆ ਉਹ ਅਗਸਤ 25 ਨੂੰ ਹੋਊਗੀ। ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਮੋਰਾਟੋਰੀਅਮ ਲੱਗਾ ਹੋਇਆ ਡੈਥ ਪੈਨਲਟੀ ਨੂੰ ਲੈ ਕੇ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਉਹਨਾਂ ਨੇ 2019 ਦੇ ਵਿੱਚ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਸੀ, ਜਿਹਦੇ ਕਰਕੇ ਡੈਥ ਪੈਨਲਟੀ ਦੇ ਉੱਤੇ ਮੋਰਾਟੋਰੀਅਮ ਲਾਇਆ ਗਿਆ ਸੀ। ਐਗਜ਼ੀਕਿਊਸ਼ਨ ਚੈਂਬਰਸ ਐਟ ਸੈਨ ਕੁਇੰਟਨ ਸਟੇਟ ਪ੍ਰਿਜ਼ਨ ਦੇ ਵਿੱਚ ਯੂਜ਼ਲੀ ਇਹ ਹੁੰਦੀਆਂ ਹੈਗੀਆਂ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਓਕਲੈਂਡ ਦੀ ਜਿਹੜੀ ਸਕੂਲ ਡਿਸਟ੍ਰਿਕਟ ਆ ਤੇ ਜਿਹੜੇ ਟੀਚਰਸ ਆ, ਇਹਨਾਂ ਦੋਨਾਂ ਦੇ ਦਰਮਿਆਨ ਸਮਝੌਤਾ ਟੈਂਟੇਟਿਵ ਜਿਹੜਾ ਆ ਸਥਾਈ ਤੌਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਇਸ ਵੇਲੇ ਇੱਕ ਸਮਝੌਤਾ ਹੋ ਚੁੱਕਾ ਆ, ਜਿਸ ਨਾਲ 7 ਦਿਨ ਚੱਲੀ ਓਕਲੈਂਡ ਦੇ ਟੀਚਰ ਦੀ ਸਟ੍ਰਾਈਕ ਆ ਉਹ ਅੱਜ ਖਤਮ ਹੋ ਜਾਵੇਗੀ। ਕੱਲ ਤੋਂ ਮੁੜ ਜਿਹੜੇ ਸਕੂਲ ਦੇ ਵਿੱਚ ਜਿਹੜੇ ਟੀਚਰ ਆ ਓਕਲੈਂਡ ਦੇ ਉਹ ਨਜ਼ਰ ਆਉਣਗੇ ਇੰਸਟਰਕਸ਼ਨਸ ਦਿੰਦੇ ਹੋਏ। ਅੱਜ ਸਵੇਰੇ ਹੀ ਮਾਰਨਿੰਗ ਦੇ ਵਿੱਚ ਮੰਡੇ ਨੂੰ ਇਹ ਐਗਰੀਮੈਂਟ ਦੋਨਾਂ ਧਿਰਾਂ ਦੇ ਦਰਮਿਆਨ ਹੋਇਆ, ਓਕਲੈਂਡ ਐਜੂਕੇਸ਼ਨ ਐਸੋਸੀਏਸ਼ਨ ਤੇ ਓਕਲੈਂਡ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਦਰਮਿਆਨ। ਸੋ ਕੱਲ ਤੋਂ ਸਕੂਲ ਜਿਹੜੇ ਉਹ ਚੱਲਣੇ ਆ। ਐਗਰੀਮੈਂਟ ਦੇ ਵਿੱਚ 15.5% ਬਹੁਤੇ ਟੀਚਰਸ ਦੇ ਲਈ ਜਿਹੜੀ ਤਨਖਾਹ ਦੇ ਵਿੱਚ ਵਾਧਾ ਜਿਹੜਾ ਮਿੱਥਿਆ ਗਿਆ ਆ। ਇਸ ਦੇ ਨਾਲ ਜਿਹੜੇ ਟੀਚਰਸ ਆ ਜਿਹੜੇ ਬਾਟਮ ਦੀ ਪੇ ਸਕੇਲ ਦੇ ਵਿੱਚ ਆ, ਉਹਨਾਂ ਦਾ ਇਸ ਤੋਂ ਵੀ ਵੱਧ ਜਿਹੜੀ ਰੇਜ਼ ਆ ਉਹ ਹੋ ਸਕਦੀ ਆ। ਸੋ ਯੂਨੀਅਨ ਨੇ ਜਿਹੜੀ ਨਿਊਜ਼ ਰਿਲੀਜ਼ ਪੁੱਟ ਆਊਟ ਕੀਤੀ ਆ ਉਸ ਦੇ ਵਿੱਚ ਪਤਾ ਹੋਊਗਾ। ਨਵੇਂ ਐਗਰੀਮੈਂਟ ਦੇ ਤਹਿਤ ਜਿਹੜੇ ਫਸਟ ਈਅਰ ਟੀਚਰਸ ਆ ਉਹ ਹੁਣ ਘੱਟੋ ਘੱਟ $62,696 ਸਾਲਾਨਾ ਜਿਹੜੀ ਉਹ ਕਮਾਈ ਹੋਊਗੀ, ਜੋ ਕਿ ਇਸ ਐਗਰੀਮੈਂਟ ਤੋਂ ਪਹਿਲਾਂ $52,905 ਸੀਗੀ। ਸੋ ਰੈਟਰੋਐਕਟਿਵ ਕੀਤੇ ਜਾਣਗੇ ਪੇ ਗ੍ਰੇਡ। ਸਟ੍ਰਾਈਕ ਦੇ ਵਿੱਚ ਸਟਾਈਪੈਂਡ ਟੀਚਰਸ ਦੇ ਲਈ, ਜਿਹੜੇ ਖਾਸ ਕਰਕੇ ਡੂਅਲ ਲੈਂਗੁਏਜ ਐਪਟੀਚਿਊਡ ਵਾਲੇ ਆ ਉਹਨਾਂ ਦੇ ਲਈ, ਲਾਇਬ੍ਰੇਰੀਅਨਸ, ਕਾਉਂਸਲਰਸ ਤੇ ਨਰਸਿਸ, ਇਹਨਾਂ ਦੇ ਆંકੜੇ ਸਕੂਲਾਂ ਦੇ ਵਿੱਚ ਵਧਾਏ ਜਾਣਗੇ ਆਉਣ ਵਾਲੇ ਸਾਲਾਂ 'ਚ। ਕਲਾਸ ਸਾਈਜ਼ ਆ ਉਸ ਨੂੰ ਚੌਪਿੰਗ ਬਲਾਕ ਦੇ ਉੱਤੇ ਰੱਖਿਆ ਗਿਆ ਆ। ਸਪੈਸ਼ਲ ਐਜੂਕੇਸ਼ਨ ਦੇ ਵਿੱਚ ਕਹਿੰਦੇ ਆ ਵੀ ਸਟੈਡੀ ਡਿਕਲਾਈਨ ਦੇਖਿਆ ਗਿਆ ਆ। ਅਗਲੇ ਸਾਲ ਜਿਹੜੇ ਸਪੈਸ਼ਲ ਐਜੂਕੇਸ਼ਨ ਦੀ ਕਲਾਸ ਆ ਉਸ ਦੇ ਵਿੱਚ ਮੈਕਸੀਮਮ 13 ਜਾਣੇ ਜਿਹੜੇ ਉਹ ਹੋਣਗੇ 2025 ਤੱਕ। ਇਵੈਂਚੁਅਲੀ 2025 ਤੱਕ ਇਹ ਆંકੜਾ ਘਟਾਉਂਦੇ ਇਹਨਾਂ ਨੇ 11 ਤੱਕ ਲੈ ਜਾਣਾ ਆ। ਪਰ ਇਹ ਆ ਵੀ ਹੁਣ ਸਕੂਲ ਦਾ ਤੇ ਟੀਚਰਸ ਦਾ ਸਮਝੌਤਾ ਹੋਇਆ ਤੇ ਕੱਲ ਤੋਂ ਓਕਲੈਂਡ ਦੇ ਵਿੱਚ ਮੁੜ ਸਕੂਲ ਲੱਗਣਗੇ।